ਸੋ ਸਟਾਰਮ ਸਰਜ ਦੇ ਬਾਰੇ ਕੀ ਦੱਸਿਆ ਜਾ ਰਿਹਾ? ਕੀ ਅਜੇ ਵੀ ਕੁਝ ਥਾਵਾਂ ਦੇ ਉੱਤੇ ਸਟਾਰਮ ਸਰਜ ਆ ਸਕਦੀ ਆ, ਜਾਂ ਜਿੱਥੇ ਜਿੱਥੇ ਵੀ ਪਾਣੀ ਪਹੁੰਚਣਾ ਸੀ, ਵੀ ਮਾੜੀ ਸਥਿਤੀ ਜਿਹੜੀ ਕਹਿ ਲਓ ਵੀ ਜਿਹੜੀ ਉਹ ਬਣਨੀ ਸੀ ਉਹ ਬਣ ਚੁੱਕੀ, ਜਾਂ ਅਜੇ ਹੋਰ ਵੀ ਮਾੜੇ ਹੋਣ ਦੇ ਆਸਾਰ ਕਈ ਥਾਵਾਂ ਦੇ ਉੱਤੇ ਹਨ? ਤੇ ਜਿਹੜੀ ਫਲੱਡਿੰਗ ਹੋਈ ਜਿਹਨਾਂ ਏਰੀਆ ਉਹ ਫਲੱਡਿੰਗ ਉਹਨੂੰ ਹੁਣ ਪਾਣੀ ਨੂੰ ਰਿਸੀਡ ਹੋਣ ਦੇ ਵਿੱਚ, ਪਾਣੀ ਨੂੰ ਥੱਲੇ ਵਾਪਸ ਆਉਣ ਦੇ ਵਿੱਚ ਟਾਈਮ ਲੱਗਦਾ, ਤੇ ਉਹਨੂੰ ਤਾਂ ਡੈਫੀਨੇਟਲੀ ਘੱਟੋ ਘੱਟ ਮਹੀਨਾ ਵੀ ਲੱਗ ਸਕਦਾ ਕਿ ਪਾਣੀ ਜਿਹੜਾ ਆ ਉਹ ਜਦੋਂ ਵਾਪਸ ਜਿਹੜਾ ਥੱਲੇ ਜਾਏਗਾ। ਪਰ ਉਦੋਂ ਸਟਾਰਮ ਸਰਜ ਜਿਹੜੀ ਆ ਉਹ ਇਮੀਡੀਏਟਲੀ ਜਦੋਂ ਲੈਂਡਫਾਲ ਹੁੰਦੀ ਹੈ ਉਹਦੇ ਨਾਲ ਹੀ ਜਿਹੜੀਆਂ ਵੇਵਸ ਜਿਹੜੀਆਂ ਆਉਂਦੀਆਂ ਤੇ ਉਹ ਕ੍ਰੈਸ਼ ਕਰਦੀਆਂ ਬੀਚ ਦੇ ਉੱਪਰ, ਤੇ ਉਹਦੇ ਨਾਲ ਜਿਹੜਾ ਸਟਾਰਮ ਸਰਜ ਜਿਹੜਾ ਉਹ ਜ਼ਿਆਦਾ ਹੁੰਦਾ। ਪਰ ਉਹ ਪਾਣੀ ਫਿਰ ਜਦੋਂ ਇਨਲੈਂਡ ਏਰੀਆ ਚਲਾ ਜਾਂਦਾ ਤੇ ਉਹ ਪਾਣੀ ਫਿਰ ਵਾਪਸ ਆਉਣ ਨੂੰ ਉਹਨੂੰ ਟਾਈਮ ਲੱਗਦਾ। ਐਜ਼ ਅ ਫਲੋਰੀਡੀਅਨ ਤੁਸੀਂ ਮੁਲਕ ਦੇ ਵਿੱਚ ਬੈਠੇ ਬਾਕੀ ਸਾਰੇ ਵੱਖ-ਵੱਖ ਸੂਬਿਆਂ 'ਚ ਬੈਠੇ ਉਹਨਾਂ ਨੂੰ ਤੁਸੀਂ ਕੀ ਅਪੀਲ ਜਾਂ ਬੇਨਤੀ ਕਰਨਾ ਚਾਹੁੰਦੇ ਹੋ? ਜੀ ਮੇਰੀ ਅਪੀਲ ਤਾਂ ਇਹੀ ਹੈ ਕਿ ਤੁਸੀਂ ਜਿਹੜੇ ਆਪਣੇ ਲੋਕਲ ਤੁਹਾਡੀਆਂ ਅਥਾਰਟੀਜ਼ ਆ ਉਹਨਾਂ ਦੀ ਜਿਹੜੀਆਂ ਜੋ ਵੀ ਉਹਨਾਂ ਦੇ ਮੈਸੇਜਿੰਗ ਹੈ ਤੁਸੀਂ ਉਹਨਾਂ ਨੂੰ ਤੁਸੀਂ ਧਿਆਨ ਦਿਓ, ਉਹਨਾਂ ਦੇ ਕੋਲ ਤੁਸੀਂ ਧਿਆਨ ਨਾਲ ਸੁਣੋ, ਉਹਨਾਂ ਤੇ ਐਕਟ ਕਰੋ। ਤੁਸੀਂ ਜਿਹੜਾ ਆਪਣੇ ਜਾਨ ਦੀ ਆਪਣੇ ਮਾਲ ਦੀ ਰਾਖੀ ਵਾਸਤੇ ਤੁਸੀਂ ਜੋ ਵੀ ਸਰਕਾਰ ਵੱਲੋਂ ਜਿਹੜੇ ਵੀ ਹਦਾਇਤਾਂ ਆਉਂਦੀਆਂ ਉਹਨਾਂ ਨੂੰ ਮੰਨੋ, ਤੇ ਹਮੇਸ਼ਾ ਹੀ ਥੋੜਾ ਬਹੁਤਾ ਆਪਣੇ ਘਰ ਦੀ ਸੇਫਟੀ ਵਾਸਤੇ ਤੁਸੀਂ ਕੋਈ ਜਿਹੜੀ ਐਮਰਜੈਂਸੀ ਕਿੱਟ ਜਿਹੜੀ ਉਹ ਰੈਡੀ ਰੱਖੋ। ਜੇ ਤੁਹਾਡੀਆਂ ਮੈਡੀਕੇਸ਼ਨਸ ਜਾਂ ਤੁਹਾਡੇ ਜੇ ਤੁਸੀਂ ਜਦੋਂ ਵੀ ਐਮਰਜੈਂਸੀ ਵਗੈਰਾ ਕੋਈ ਹਾਲਾਤ ਹੁੰਦੇ ਤੁਸੀਂ ਆਪਣੀ ਮੈਡੀਕੇਸ਼ਨਸ ਜਿਹੜੀਆਂ ਵਾ ਉਹ ਛੇਤੀ ਵੀ ਤੁਸੀਂ ਉਹਨੂੰ ਆਪਣੀ ਫਿਲ ਕਰ ਸਕਦੇ ਆ ਸਬਸਕ੍ਰਿਪਸ਼ਨ ਨੂੰ। ਤੇ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਇਨਫ ਆਪਣੀਆਂ ਮੈਡੀਕੇਸ਼ਨਸ ਤੇ ਫਰਸਟ ਏਡ ਕਿੱਟ ਤੇ ਤੁਹਾਡੇ ਕੋਲ ਪਾਣੀ ਤੇ ਨਾਨ ਪੈਰੀਸ਼ੇਬਲ ਫੂਡ ਜਿਹੜਾ ਤੁਹਾਡੇ ਕੋਲ ਸਟੋਰ ਹੋਵੇ। ਤੇ ਇਸ ਤੋਂ ਇਲਾਵਾ ਤੁਸੀਂ ਕਨਸਟੈਂਟਲੀ ਜਿਹੜਾ ਮੋਨੀਟਰ ਕਰੋ ਸਥਿਤੀ ਨੂੰ, ਤੇ ਜੋ ਵੀ ਤੁਹਾਨੂੰ ਹਦਾਇਤਾਂ ਮਿਲਦੀਆਂ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਪਾਲਣਾ ਕਰੋ, ਬਜਾਏ ਕਿ ਤੁਸੀਂ ਕਹੋ ਕਿ ਮੈਨੂੰ ਜ਼ਿਆਦਾ ਪਤਾ ਤੇ ਮੈਂ ਕਾਫੀ ਲੋਕ ਜਿਹੜੇ ਐਕਚੁਅਲੀ ਫਸ ਜਾਂਦੇ ਆ ਫਲੱਡ ਦੇ ਵਿੱਚ ਉਹ ਉਹੀ ਹੁੰਦੇ ਜਿਹੜੇ ਪ੍ਰਸ਼ਾਸਨ ਦੀਆਂ ਬਾਰ-ਬਾਰ ਅਪੀਲਾਂ ਦੇ ਬਾਵਜੂਦ ਵੀ ਆਪਣਾ ਘਰ ਛੱਡ ਕੇ ਇਵੈਕੂਏਟ ਨਹੀਂ ਕਰਦੇ ਜਾਂ ਉਹ ਇੱਕ ਸੇਫ ਥਾਂ ਤੇ ਨਹੀਂ ਜਾਂਦੇ। ਤੇ ਆਮ ਤੌਰ ਤੇ ਕਹਿਣਾ ਮਤਲਬ ਆਮ ਤੌਰ ਤੇ ਉਹ ਲੋਕ ਨੇ ਜਿਹੜੇ ਕਿ ਸਭ ਤੋਂ ਵੱਧ ਫਸ ਜਾਂਦੇ ਨੇ। ਹਾਂਜੀ, ਬਾਕੀ ਅਸੀਂ ਚਲੋ ਜੀ ਜ਼ਰੂਰ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਵੀ ਬਾਕੀ ਸੂਬਿਆਂ 'ਚ ਰਹਿ ਰਹੇ ਆ ਵੀ ਇਸ ਟਾਈਮ ਫਲੋਰੀਡਾ ਨੂੰ ਲੋੜ ਆ, ਉੱਥੋਂ ਦੇ ਜਿੰਨੇ ਵੀ ਆਪਣੇ ਭੈਣ ਭਾਈ ਆ ਜਿਹੜੇ ਇਹਦੇ ਵਿੱਚ ਫਸੇ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਜਿਹੜੀ ਉਹ ਜ਼ਰੂਰਤ ਆ, ਜਦੋਂ ਕਿਤੇ ਵੀ ਪੁਕਾਰ ਹੋਵੇ ਉਹਨਾਂ ਦੀ ਮਦਦ ਦੀ ਤਾਂ ਜ਼ਰੂਰ ਵੱਧ ਤੋਂ ਵੱਧ ਸਾਰੇ ਜਾਣੇ ਇਹਨਾਂ ਦੀ ਹੈਲਪ ਕਰੋ। ਥੈਂਕ ਯੂ ਇੰਦਰਮਾਨ ਸਿੰਘ ਜੀ। ਤੇ ਥੈਂਕ ਯੂ ਰਾਜਕਰਨ ਜੀ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਤੇ ਅਗਲੀ ਖਬਰ ਵੱਲ ਚੱਲੀਏ। ਬੁਰਕੀਨਾ ਫਾਸੋ ਦੇ ਵਿੱਚ ਇਹ ਵੀ ਇੱਕ ਕੰਟਰੀ ਆ, ਅਨਰੈਸਟ ਹੋਇਆ। ਮਿਲਟਰੀ ਦੇ ਆਫੀਸਰਸ ਨੇ ਉਹਨਾਂ ਦਾ ਆਪਣਾ ਲੀਡਰ ਡੰਬੀਬਾ ਉਸ ਨੂੰ ਰਿਮੂਵ ਕਰ ਦਿੱਤਾ ਹੈਗਾ। ਇਬਰਾਹਿਮ ਟਰੈਰੋ ਨੇ ਕਿਹਾ ਆ ਕਿ ਲੈਫਟੀਨੈਂਟ ਕਰਨਲ ਡੰਬੀਬਾ ਉਸ ਦੀ ਇਨਐਬਿਲਿਟੀ ਕਰਕੇ ਤੇ ਉਸ ਮੁਲਕ ਦੇ ਵਿੱਚ ਪੋਲੀਟੀਕਲ ਕਹਿੰਦੇ ਐਕਟਿਵਿਸਟ ਜਿਨ੍ਹਾਂ ਦੇ ਇਸਲਾਮਿਸਟ ਲੋਕਾਂ ਨਾਲ ਸੰਬੰਧ ਸੀ ਉਹ ਬਹੁਤ ਜ਼ਿਆਦਾ ਹੋ ਗਿਆ ਸੀ। ਇਸ ਕਰਕੇ ਉੱਥੇ ਦਾ ਜੋ ਹੈਡ ਸੀ ਉਹ ਨਹੀਂ ਕੰਟਰੋਲ ਕਰ ਰਿਹਾ ਤੇ ਹੁਣ ਉਸ ਨੂੰ ਓਵਰਥਰੋ ਕਰ ਦਿੱਤਾ ਗਿਆ ਹੈ। ਜੀ ਸੋ ਅਨਰੈਸਟ ਜਿਹੜੀ ਉਹ ਚੱਲ ਰਹੀ ਆ।